ਹਾਂਜੀ ਮਿੱਤਰੋ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ ਜੀ ਸਾਰੇ? ਵਧੀਆ ਹੋ ਨਾ? ਹਾਂਜੀ, ਅਸੀਂ ਵੀ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ, ਕਰਦੇ ਹਾਂ ਆਪਣਾ ਅੱਜ ਦਾ ਵਲਾਗ ਸ਼ੁਰੂ। ਜੀ ਆਇਆਂ ਨੂੰ ਹੋ ਗਿਆ ਜੀ ਸਾਰਿਆਂ ਨੂੰ ਸਤ ਬਿਸਮਿਲ੍ਲਾ। ਜੁੜੇ ਰਹੋ ਸਾਡੇ ਨਾਲ, ਵਲਾਗ ਪੂਰਾ ਦੇਖਿਓ। ਜੇ ਚੰਗਾ ਲੱਗੇ ਜਾਂ ਨਾ ਲੱਗੇ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਮੈਂ ਚੱਲਿਆ ਸੀਗਾ ਆਪਣੇ ਡੇਰੇ ਨੂੰ, ਤੇ ਰਾਹ ਦੇ ਵਿੱਚ ਤੁਸੀਂ ਦੇਖ ਲਓ ਵੀ ਆ ਮੈਂ ਕੱਚੀ ਸੜਕੀ ਦੇ ਉੱਤੇ ਖਲੋਤਾ। ਇਹ ਵੇਖੋ, ਅੱਜ ਮੈਂ ਪੱਕੀ ਨਹੀਂ ਗਿਆ। ਮੈਂ ਆ ਸਾਡੇ ਪਿੰਡ ਦੇ ਵਿੱਚੋਂ ਇਹ ਆ ਸੜਕ ਜਿਹੜੀ ਆ ਇਹ ਲੰਘ ਕੇ ਆ ਰਹੀ ਹੈਗੀ ਆ। ਮੇਰਾ ਇੱਧਰ ਨੂੰ ਆਉਣ ਨੂੰ ਦਿਲ ਕੀਤਾ, ਤੇ ਜਦੋਂ ਮੈਂ ਪਹਿਲਾਂ ਪਿੱਛੇ ਮੇਰਾ ਦਿਲ ਕੀਤਾ ਵੀ ਯਾਰ ਇੱਥੋਂ ਵਲਾਗ ਜਿਹੜਾ ਨਾ ਉਹ ਸ਼ੁਰੂ ਕਰਾਂ। ਫਿਰ ਮੈਂ ਕਿਹਾ ਨਹੀਂ, ਡੇਰੇ ਜਾ ਕੇ ਕਰਾਂਗੇ। ਤੇ ਪਰ ਇੱਥੇ ਆ ਕੇ ਨਾ ਇਹ ਹੁਣ ਕੋਈ ਪਤਾ ਨਹੀਂ ਹੈਗਾ ਵੀ ਕੀ ਵਜ੍ਹਾ ਆ, ਕਿਉਂ ਇਹ ਬਗੈਰ ਸੋਚੇ ਸਮਝਿਆ ਮੈਂ ਕਿਹਾ ਵੀ ਉੱਥੋਂ ਵਲਾਗ ਹਰ ਰੋਜ਼ ਆਪਣੇ ਡੇਰੇ ਤੋਂ ਸ਼ੁਰੂ ਹੁੰਦਾ ਹੀ ਆ ਨਾ। ਤੇ ਅੱਜ ਜਿਹੜਾ ਵਲਾਗ ਇੱਥੋਂ ਰਾਹ ਦੇ ਵਿੱਚੋਂ ਨਾ ਆਪਾਂ ਸ਼ੁਰੂ ਕਰ ਦਿੱਤਾ। ਤੇ ਇੱਧਰ ਉਹ ਤੁਸੀਂ ਦੇਖੋ ਵੀ ਉਹ ਬੰਦੇ ਪੱਠੇ ਲੱਦੀ ਖਲੋਤੇ, ਦਿਖਦਾ ਤੁਹਾਨੂੰ? ਕੋਈ ਨਹੀਂ, ਇਹ ਉਹ ਦੇਖੋ, ਉਹ ਵੀ ਦੇਖ ਰਹੇ ਹੋਣੇ ਵੀ ਇਹ ਕੀ ਹੋ ਰਿਹਾ ਹੈ। ਤੇ ਬਹਰਾਲ ਜੀ ਇੱਕ ਆਪਣੇ ਆਪ ਹੀ ਦਿਲ ਦੇ ਵਿੱਚ ਆਈ ਆ, ਉਸ ਹਿਸਾਬ ਨਾਲ ਆਪਾਂ ਵਲਾਗ ਇੱਥੋਂ ਸ਼ੁਰੂ ਕਰਤਾ ਹੈ ਜੀ। ਤੇ ਜੁੜੇ ਰਹੋ ਸਾਡੇ ਨਾਲ ਵੀ ਅੱਜ ਦੀ ਦਿਹਾੜ ਦੇ ਵਿੱਚ ਅਸੀਂ ਕੀ ਕਰਦੇ ਹਾਂ, ਕੀ ਹੁੰਦਾ, ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਇੱਕੋ ਹੀ ਗੱਲ ਹੁੰਦੀ ਆ, ਜਦੋਂ ਤੁਹਾਡੇ ਅੱਗੇ ਵੀਡੀਓ ਰੱਖੀ ਦੀ ਆ ਫਿਰ ਤੁਸੀਂ ਕਮੈਂਟ ਕਰਦੇ ਆ, ਤੇ ਪੜ੍ਹ ਕੇ ਦਿਲ ਜਿਹੜਾ ਆ ਉਹ ਰਾਜ਼ੀ ਹੋ ਜਾਂਦਾ। ਤੇ ਮੇਰੇ ਖਿਆਲ ਦੇ ਵਿੱਚ ਇਹੀ ਸਾਡੀ ਸਭ ਤੋਂ ਵੱਡੀ ਖੱਟੀ ਹੈਗੀ ਆ, ਜਦੋਂ ਤੁਸੀਂ ਕਮੈਂਟ ਕਰਦੇ ਆ। ਤੇ ਇਹਦੇ ਨਾਲੋਂ ਵੱਡੀ ਖੱਟੀ ਕੋਈ ਹੋ ਨਹੀਂ ਸਕਦੀ ਵੀ ਇੰਨੀ ਮੁਹੱਬਤ ਤੇ ਇੰਨਾ ਪਿਆਰ। ਠੀਕ ਹੈ ਜੀ, ਜੁੜੇ ਰਹੋ, ਚੱਲਦੇ ਹਾਂ ਆਪਾਂ ਸੜਕੋ ਸੜਕੀ। ਤੇ ਜੇ ਕੋਈ ਰਾਹ ਦੇ ਵਿੱਚ ਕੋਈ ਵੀਰ ਭਰਾ ਟਕਰਿਆ ਤੇ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ। ਠੀਕ ਹੈ ਜੀ। ਵੈਸੇ ਰਾਣਾ ਉਸਮਾਨ ਸਾਹਿਬ ਦਾ ਵੀ ਇੱਧਰ ਹੀ ਆਂਦਾ ਰਾਹ ਦੇ ਵਿੱਚ। ਕਿਉਂ ਨਾ ਫੋਨ ਕਰ ਲਈਏ ਹੈਂ? ਚਲੋ ਫੋਨ ਕਰਦੇ ਰਾਣਾ ਉਸਮਾਨ। ਲਓ ਜੀ, ਅਸਲਮ ਖਾਨ ਵਕਾਰ ਸਾਹਿਬ ਦੀ ਵੀ ਅੱਜ ਮਿਸ ਕਾਲ ਆਈ ਹੋਈ ਹੈ। ਅੱਲਾ ਖੈਰ ਕਰੇ, ਉਹਨਾਂ ਨੂੰ ਪੁੱਛਦੇ ਹਾਂ। ਪਹਿਲਾਂ ਉਸਮਾਨ ਨੂੰ ਪੁੱਛ ਲਈਏ ਜੀ। ਦੇਖ ਲਓ ਸੜਕੀ ਕਿਵੇਂ ਸੁੰਨੀ ਆ, ਇੰਝ ਵੀ ਜਿਵੇਂ ਮੈਂ ਇਕੱਲਾ ਹੀ ਖਲੋਤਾ ਇੱਥੇ, ਹੋਰ ਕੋਈ ਆ ਹੀ ਨਹੀਂ ਰਿਹਾ। ਪਰ ਇਹ ਸਾਡੇ ਪਿੰਡ ਨੂੰ ਢੱਗਿਆਂ ਬੱਚਿਆਂ ਵਾਲੀਆਂ ਰੇਹੜੀਆਂ ਵਾਲਾ ਸਭ ਤੋਂ ਮਸਰੂਫ ਰਾਹ ਹੈਗਾ। ਹਲੇ ਲੋਕੀ ਪੱਠੇ ਵਗੈਰਾ ਵੱਢ ਕੇ ਉਹ ਵਾਪਸ ਨਹੀਂ ਆਏ ਹੈਗੇ। ਉਹ ਵਾਲੇਕੁਮ ਅਸਲਾਮ ਜੀ, ਰਾਣਾ ਸਾਹਿਬ ਕੀ ਹਾਲ ਆ? ਕਿੱਧਰ ਹੋ ਜੀ? ਤੇ ਕੀ ਕਰ ਰਹੇ? ਸ਼ਿਮਲਾ ਦੇ? ਚਲੋ ਮੈਂ ਵੀ ਆਨਾ। ਤੇ ਜਾਲ ਨਹੀਂ ਪਵਾ ਰਹੇ ਅੱਜ? ਕਿੱਥੇ? ਅੱਛਾ ਤੂੰ ਇੱਧਰ ਆ ਤੇ ਜਾਲ ਇੱਧਰ ਪੈ ਰਿਹਾ। ਫਿਰ ਚਲੋ ਮੈਂ ਦੇਖਦਾ, ਲਾਨਾ ਚੱਕਰ। ਨਹੀਂ ਮੈਂ ਤਾਂ ਹੁਣ ਸੜਕੀ ਦੇ ਉੱਤੇ ਖਲੋਤਾ, ਕੱਚੀ ਦੇ। ਆ ਮਾਸ਼ੀ ਵਾਲੇ ਮਰੱਬੇ ਦੇ ਕੋਲ ਖਲੋਤਾ। ਉਹ ਮਾਸ਼ੀ ਦੀ ਮਿਰਚਾਂ ਕੋਲ। ਚਲੋ ਮੈਂ ਆ ਰਿਹਾ ਆਨਾ। ਚਲੋ ਜੀ ਆਪਾਂ ਚੱਲਦੇ ਹਾਂ ਰਾਣਾ ਉਸਮਾਨ ਕੋਲੇ, ਫਿਰ ਅੱਗੇ ਦੇਖਦੇ ਹਾਂ। ਠੀਕ ਹੈ ਜੀ, ਆਓ ਚਲੀਏ। ਲਓ ਜੀ, ਆ ਹੈਗੀ ਆ ਤਰਬੂਜ਼ ਦੀ ਫਸਲ। ਇਹ ਤੁਸੀਂ ਦੇਖ ਲਓ, ਨਾਲ ਰੱਖਿਆ ਜੀ। ਤੇ ਪਿਆਜ਼ ਵੀ ਲੱਗਿਆ ਹੋਇਆ, ਜਿਹਨੂੰ ਆਪਾਂ ਦੁਹਾਣਾ ਕਹਿੰਦੇ ਆ, ਤਰਬੂਜ਼, ਮਤੀਰਾ, ਇਹਦੇ ਬੜੇ ਸਾਰੇ ਨਾਮ ਹੁੰਦੇ। ਆ ਸੜਕ ਸਿੱਧੀ ਨਿਕਲ ਜਾਂਦੀ ਹੈ ਜੀ ਸਾਡੇ ਉਹ ਮੇਨ ਰੋਡ ਸਾਹੀਵਾਲ ਦੇ। ਲੇਕਿਨ ਆਪਾਂ ਇੱਥੋਂ ਇੱਧਰ ਮੁੜਾਂਗੇ ਕਿਉਂਕਿ ਆਪਾਂ ਜਾਣਾ ਆ ਰਾਣਾ ਉਸਮਾਨ ਦੇ ਕੋਲ ਜੀ।
ਤੇ ਆ ਜਿਹੜੀ ਸੜਕਾਂ ਕੱਚੀ ਸੜਕਾਂ ਇਹ ਬਹੁਤ ਸਾਰੇ ਸਾਡੇ ਦੋਸਤ ਵੀਰ ਹੋਣੇ ਆ ਜਿਨ੍ਹਾਂ ਨੂੰ ਇਹ ਯਾਦ ਹੋਣੀਆਂ ਵੀ ਇੱਦਾਂ ਪੱਗ ਡੰਡੀਆਂ ਦੇ ਉੱਪਰ ਜਾਣਾ, ਇਹਨਾਂ ਕੱਚੀਆਂ ਸੜਕਾਂ ਦੇ ਉੱਪਰ ਲੰਘਣਾ, ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ। ਕਿਆ ਬਾਤ ਹੈ ਜੀ। ਦੇਖੋ ਭਾਣਾ ਜਿਹੜਾ ਬਹੁਤ ਸੋਹਣਾ ਖਲੋਤਾ ਜੀ। ਲਓ ਜੀ ਮਿੱਤਰੋ, ਆਪਾਂ ਪਹੁੰਚ ਗਏ ਰਾਣਾ ਉਸਮਾਨ ਸਾਹਿਬ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੇਖੋ ਮਿਰਚ ਉਹਨਾਂ ਦੀ ਬਹੁਤ ਸੋਹਣੀ ਮਾਸ਼ਾਅੱਲਾ ਹੈ ਜੀ। ਬਸ ਇਹ ਆਪਣੇ ਨਾਲ ਹੀ ਤੜਾਈ, ਇਹ ਆਪਣੇ ਵਾਲੀ ਮਿਰਚ ਦੇ ਨਾਲ ਲੱਗੀ ਹੋਈ ਮਿਰਚ ਹੈ। ਇਹ ਦੇਖੋ ਜੀ। ਤੇ ਜਿਹੜਾ ਜ਼ਿਮੀਂਦਾਰ ਉਹ ਵੀ ਘਰ ਦੇ ਆਪਣੇ ਲਾਗੇ ਵੀ ਪਰਦੇਸੀਆਂ ਤਰ੍ਹਾਂ ਰਹਿੰਦਾ। ਰਾਠੌਰ ਜ਼ਰਰੀ ਮਾਡਲ ਫਾਰਮ ਰਾਣਾ ਉਸਮਾਨ। ਹਾਂ, ਆਪਣਾ ਪਹਿਲਾਂ ਹੁੰਦਾ ਸੀ ਜੀ ਰਾਜਪੂਤ, ਆਪਾਂ ਹੁਣ ਕਰਤਾ RK ਪੰਜਾਬੀ ਬੈਸਟ ਫਾਰ ਐਵਰ ਹੈ। ਉਹ ਤੁਸੀਂ ਉਹ ਦੇਖੀ ਹੋਣੀ ਪੋਸਟ ਲਾਈ ਸੀਗੀ, ਉਹ ਥੈਲਾ ਸੀਗਾ ਅਸਲ ਦੇ ਵਿੱਚ। ਉਹ ਆਊਗਾ ਤੁਹਾਨੂੰ ਦਿਖਾਵਾਂਗੇ, ਹਲੇ ਆਪਣੇ ਛਾਪ ਕੇ ਆਏ ਨਹੀਂ ਹੈਗੇ ਜੀ। ਰਾਣਾ ਉਸਮਾਨ ਸਾਹਿਬ ਜੀ ਹਲੇ ਮੇਰੇ ਖਿਆਲ ਉਹ ਆ ਰਹੇ ਹਨ। ਚਲੋ ਅੰਦਰ ਦੇਖਦੇ ਹਾਂ ਜਾ ਕੇ, ਆ ਜਾਓ ਉੱਥੇ ਆ ਕੇ ਗੱਲ ਕਰਾਂਗੇ। ਹਾਂਜੀ अस्सलाम वालेकुम जी राणा साहब, ਕੀ ਹਾਲ ਚਾਲ ਹੈ? ਔਰ ਤਬੀਅਤ ਸਿਹਤ ਕੈਸੀ ਹੈ? ਲਓ ਜੀ ਰਾਣਾ ਉਸਮਾਨ ਸਾਹਿਬ, ਤੁਸੀਂ ਪਹਿਲਾਂ ਵੀ ਇਹਨਾਂ ਨੂੰ ਜਾਣਦੇ ਆ, ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ। ਹਾਂਜੀ ਰਾਣਾ ਸਾਹਿਬ ਸੁਣਾਓ ਮਿਰਚ ਦੀ। ਮਿਰਚ ਮਾਸ਼ਾਅੱਲਾ ਠੀਕ ਆ ਭਾਈ। ਹਾਂ ਦਿਖਾਓ ਖਜਰਾਓ ਬੁੱਟਾ ਖੋਲੋ। ਆਓ ਨਹੀਂ ਬੜਾ ਮਾਸ਼ਾਅੱਲਾ ਇਹਨੇ ਸਟਰਕਚਰ ਬੜਾ ਪਿਆਰਾ ਬਣਾਇਆ, ਬਹੁਤ ਸੋਹਣਾ ਬਣਾਇਆ ਜੀ। ਇਹ ਦੇਖੋ ਜੀ, ਰੱਬ ਵੱਲੋਂ ਜੀ ਕੋਈ ਕਸਰ ਨਹੀਂ ਹੈਗੀ, ਦੇਣ ਵੱਲੋਂ ਕੀ ਖਿਆਲ ਹੈ ਜੀ? ਹੈ ਇਹ ਦੇਖੋ ਤੁਸੀਂ, ਮਾਲਕ ਵੱਲੋਂ ਕੋਈ ਕਸਰ ਨਹੀਂ ਹੈ ਜੀ। ਹੈ ਕੋਈ ਕਸਰ ਨਹੀਂ, ਤੇ ਸਿਰਫ ਗੱਲ ਕੀ ਆ? ਮੰਡੀ ਹੈ ਰੇਟ ਥੋੜਾ ਹੈਗਾ ਬਸ, ਬਹੁਤ ਥੋੜਾ ਹੈ। ਉਹ ਸ਼ਿਮਲਾ ਦੀ ਤੜਾਈ ਹੋ ਰਹੀ ਹੈ ਜੀ, 100 ਤੋੜਾ ਜਾਂਦਾ, 29,000 ਰੁਪਏ ਸਾਫੀ ਬਚਦਾ। ਕਿੰਨੇ ਦਾ ਤੋੜਾ ਲੱਗ ਰਿਹਾ ਸ਼ਿਮਲਾ? 500 600 550 400 ਜਿੱਥੇ ਦਾ ਲੱਗਦਾ ਲਾਈ ਰੱਖਦੇ ਆ ਯਾਰ। ਇਹ ਕਿਸਾਨ ਨਾਲ ਬੜਾ ਵਾਧਾ ਵੀ ਇਹਦਾ ਰੇਟ ਲੋਕ ਦੂਜੇ ਲੈਂਦੇ ਹੈ, ਦੂਜੇ ਲੈਂਦੇ। ਹੁਣ ਮਾਲਕ ਵੱਲੋਂ ਬਿਲਕੁਲ ਕੋਈ ਕਮੀ ਨਹੀਂ। ਹੁਣ ਮਾਸ਼ਾਅੱਲਾ ਭਰਪੂਰ ਤੜਾਈ ਹੈ ਜੀ। ਹਾਂ ਨਹੀਂ ਮੈਂ ਕਹਿੰਦਾ ਵੀ ਦੇਖੋ ਨਾ ਜੀ। ਹਾਂ ਕੀ ਬਾਤ ਹੈ ਜੀ, ਮਾਸ਼ਾਅੱਲਾ। ਹਾਂ ਜੀ ਕੀ ਬਾਤ ਹੈ, ਜ਼ਬਰਦਸਤ। ਚਲੋ ਅੱਲਾਹ ਪਾਕ ਰਹਿਮਤ ਕਰੂਗਾ ਜੀ। ਸ਼ਿਮਲਾ ਕਿੱਥੇ? ਉਹ ਦੂਰ ਆ ਨਾ, ਸ਼ਿਮਲਾ ਦਿਖਾ ਦਿੰਦੇ ਆ। ਹੈ ਆ ਸ਼ਿਮਲਾ ਨਾਲ ਹੀ ਖਲੋਤੀ ਆ। ਚਲੋ ਸ਼ਿਮਲਾ ਵੀ ਦੇਖਦੇ ਆ ਜੀ, ਰਾਣਾ ਉਸਮਾਨ ਸਾਹਿਬ ਦੀ ਹੈ। ਸ਼ਿਮਲਾ ਵਾਲੇ ਵੀ ਧਿਆਨ ਮਾਰਦੇ ਆ। ਮੇਰਾ ਖਿਆਲ ਆ ਵੀ ਅੱਜ ਵੀਡੀਓ ਦੇਖ ਲਓ ਤੁਸੀਂ ਵੀ, ਰਸਤੇ ਦੇ ਵਿੱਚ ਤਾਂ ਹੀ ਸ਼ੁਰੂ ਹੋਈ ਸੀਗੀ ਵੀ ਅੱਜ ਆਪਾਂ ਰਾਣਾ ਉਸਮਾਨ ਸਾਹਿਬ ਨਾਲ ਇੱਥੇ ਗੱਲਬਾਤ ਕਰਨੀ ਸੀਗੀ। ਹੈ ਇਹ ਕੋਈ ਪਲੈਨਟਡ ਨਹੀਂ ਹੈ, ਕੋਈ ਵੀ ਸੋਚਿਆ ਸਮਝਿਆ ਮਨਸੂਬਾ ਨਹੀਂ ਹੈਗਾ। ਬਸ ਰਾਹ ਦੇ ਵਿੱਚ ਜਨਾਬ ਜੀ ਆਂਦੇ ਦਿਲ ਕੀਤਾ। ਮੈਂ ਉੱਥੇ ਆ ਰਿਹਾ ਸੀਗਾ, ਮੈਂ ਉੱਥੇ ਮੋਬਾਈਲ ਲਾ ਲਿਆ, ਕੈਮਰਾ ਸ਼ੁਰੂ ਕਰ, ਮੈਂ ਕਿਹਾ ਅੱਜ ਵੀਡੀਓ ਯਾਰ ਇੱਥੋਂ ਸ਼ੁਰੂ ਕਰਦੇ ਆ। ਠੀਕ ਆ, ਮੈਂ ਵੀ ਉੱਥੋਂ ਦੇਖਿਆ, ਮੈਂ ਕਿਹਾ ਨੰਬਰਦਾਰ ਆਇਆ ਬਈ। ਨਹੀਂ ਜਦੋਂ ਮੈਂ ਤੈਨੂੰ ਫੋਨ ਕੀਤਾ। ਨਹੀਂ ਹੁਣ ਮੈਂ, ਤੂੰ ਤਾਂ ਕਹਿ ਸੀ ਮੈਂ ਉੱਥੇ ਆ, ਮੈਂ ਤਾਂ ਹੁਣ ਕਿਹਾ ਤੂੰ ਉਧਰੋਂ ਆਊਂਗਾ ਖੈਰੂਕਾਂ ਵਾਲੇ ਪਾਸੋਂ, ਦੂਏ ਪਾਸੋਂ ਕਰੇਲੇ ਵਾਲੇ ਪਾਸੇ। ਨਹੀਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਹਿਮਾਚਲੀ ਮਿਰਚਾਂ, ਤੇ ਉੱਥੋਂ ਮੈਂ ਸ਼ੁਰੂ ਕਰ ਲਿਆ ਅੱਜ। ਮੈਂ ਕਿਹਾ ਵੀ ਚਲੋ ਦੇਖਦੇ ਹਾਂ। ਚਲੋ ਅੱਲਾ ਪਾਕ ਜੀ। ਉਹ ਮਿਰਚਾਂ ਸ਼ਿਮਲਾ ਮਿਰਚ ਉਹ ਪਈ ਇੱਥੇ ਹੈ। ਆ ਜੀ ਰਾਣਾ ਉਸਮਾਨ ਸਾਹਿਬ ਦੀ ਸ਼ਿਮਲਾ ਮਿਰਚ ਹੈਗਾ। ਦੇਖੋ ਤੁਸੀਂ, ਜ਼ਬਰਦਸਤ ਹੈ ਵੀ। ਬਹਰਹਾਲ ਜੀ ਗੱਲ ਇਹ ਆ, ਮਾਲਕ ਦੁਆ ਹੀ ਕਰ ਸਕਦੇ ਆ ਜੀ ਰਾਣਾ ਸਾਹਿਬ। ਅਸੀਂ ਤਾਂ ਆਪ ਇਸੇ ਹੀ ਉਹਦੇ ਸ਼ਿਕਾਰ ਹਾਂ ਵੀ ਅਸੀਂ ਤਾਂ ਦੁਆ ਕਰਦੇ ਹਾਂ। ਤੇ ਤੁਹਾਨੂੰ ਦੇਖਣ ਵਾਲੇ ਵੀਰਾਂ ਨੂੰ ਵੀ ਕਹਿੰਦੇ ਆ ਵੀ ਯਾਰ ਇਹ ਜਿਹੜਾ ਜ਼ਿਮੀਂਦਾਰ ਆ, ਕਿਸਾਨ ਆ, ਇਹਦੇ ਵਾਸਤੇ ਦੁਆ ਕਰੋ ਵੀ ਇਹ ਫਸਲ ਦੇ ਵਿੱਚ ਮਾਲਕ ਵੱਲੋਂ ਦੇਣ ਵੱਲੋਂ ਕੋਈ ਕਮੀ ਨਹੀਂ ਹੈਗੀ। ਹੁਣ ਉਹਨੇ ਉੱਤੋਂ ਲੈ ਕੇ ਇੱਥੇ ਆ ਕੇ ਰੇਟ ਤਾਂ ਕੋਈ ਨਹੀਂ ਬਣਾਉਣੇ ਹੈਗੇ। ਇਹ ਤਾਂ ਸਾਡੇ ਆੜਤੀਆਂ ਨੂੰ ਅਹਿਸਾਸ ਚਾਹੀਦਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਿਮੀਂਦਾਰ ਦਾ ਕਿੰਨਾ ਖਰਚਾ। ਉਹ ਵੀ ਵਿਚਾਰੇ ਕੀ ਕਰਨ,
ਪ੍ਰੋਡਕਸ਼ਨ ਜਿਹੜੀ ਸ਼ਿਮਲਾ ਦੀ ਹੈ ਨਾ ਜੀ, ਹਾਂ 3 ਦਿਨ ਹੋ ਗਏ ਤੁੜਾਈ ਹੋ ਰਹੀ ਆ। ਅੱਛਾ ਆ ਦੇਖ ਲਓ ਇੱਥੇ ਆ ਤੁੜਾਈ ਨਹੀਂ ਹੋਈ ਹਲੇ, ਅੱਛਾ ਉੱਥੋਂ ਸ਼ੁਰੂ ਹੋਈ, ਇੱਕ ਟਨਲ ਟੁੱਟਦਾ ਮਾਸ਼ਾਅੱਲਾ ਇੱਕ ਗੱਡੀ ਹੋ ਜਾਂਦੀ ਹੈ। ਅੱਛਾ ਹੁਣ ਵੀ ਉਹ ਕੱਲ ਬਚ ਗਈ ਸੀ, ਉਧਰੋਂ ਅਗਲੀ ਉਹ ਫਰੀडम ਵੈਰਾਈਟੀ ਸ਼ੁਰੂ ਕੀਤੀ ਆ। ਉਹ ਮਾਸ਼ਾਅੱਲਾ ਬਹੁਤ ਪ੍ਰੋਡਕਸ਼ਨ ਦੇ ਰਹੀ ਹੈ। ਅੱਛਾ 1 ਏਕੜ 'ਚ ਤਕਰੀਬਨ 200-250 ਬੈਗ ਆ। ਅੱਛਾ 200-250 ਬੈਗ 250 ਤੋਂ ਵੀ ਮਾਸ਼ਾਅੱਲਾ ਵੱਧ ਪਿੱਛਾ ਜੂਗਾ। ਖਰਚਾ ਜ਼ਿਆਦਾ ਨਾ, ਜੇ ਕੋਈ 200-300 ਰੁਪਈਆ 400 ਬਚੇ ਤਾਂ ਵੀ ਰੋਲਾ ਕੋਈ ਨਹੀਂ, 1000 ਦਾ ਵੀ ਵਿਕੇ ਤਾਂ ਵੀ ਰੋਲਾ 1000 ਦਾ ਵਿਕਦਾ ਰਹੇ ਬਹੁਤ ਆ, ਹੈ ਬਹੁਤ ਆ 1000 ਦਾ। ਹਾਂ ਚਲੋ ਅੱਲਾਹ ਪਾਕ ਰਹਿਮਤ ਕਰੂਗਾ ਜੀ। ਇਹਦੇ ਤੇ ਤਾਂ ਖਰਚਾ ਵੀ ਬਹੁਤ ਹੈਗਾ ਨਾ, ਬਹੁਤ ਖਰਚਾ ਜੀ, ਬਹੁਤ ਸ਼ਿਮਲਾ ਤੇ। ਬਹੁਤ ਇਹ ਖਰਚਾ। ਕਿੰਨੇ ਦਾ ਬੀ ਕੱਲਾ ਹੀ? ਬੀ ਆ 1,15,000 ਦਾ ਆਇਰਨ ਦਾ ਬੀ ਆ, ਕੱਲਾ ਬੀ। ਕੱਲਾ ਬੀ। ਉਸ ਤੋਂ ਬਾਅਦ ਇਹਦੀ ਪਨੀਰੀ ਪਾਲਣੀ ਕਰਨੀ, ਫਿਰ ਫਿਰ ਸ਼ਾਇਦ ਪ੍ਰੋਸੀਜਰ ਬਹੁਤ ਲੰਬਾ ਜੀ, ਹਾਂ ਯਾਨੀ ਕਿ 5 ਮਹੀਨੇ ਹੋ ਗਏ। ਹਾਂ 5 ਮਹੀਨੇ ਬਾਅਦ ਆਮਦਨ ਸ਼ੁਰੂ ਆ। ਹਾਂ ਤੇ ਆ ਪਨੀਰੀ ਜਿਹੜਾ ਨਾ ਇਹ ਕੰਮ ਬਹੁਤ ਲੰਬਾ ਪ੍ਰੋਸੀਜਰ ਆ। ਇਹ ਮੇਰਾ ਖਿਆਲ 6 ਲੱਖ ਖਰਚਾ ਹੋ ਜਾਂਦਾ। ਹੋ ਜਾਂਦਾ ਜੀ, ਹੋ ਜਾਂਦਾ ਸਕੂਨ ਨਾਲ। ਲਓ ਜੀ ਸ਼ਿਮਲਾ ਦਾ ਕੱਲਾ ਬੀ ਆ ਨਾ, ਜਿਹੜਾ ਕੱਲਾ ਬੀ ਉਹ 1.25 ਲੱਖ ਰੁਪਈਏ ਦਾ ਪੰਜਾਬ ਦੇ ਵਿੱਚ, ਸਾਡੇ ਲਹਿੰਦੇ ਪੰਜਾਬ ਦੇ ਵਿੱਚ। ਇਹਦੇ ਵਿੱਚ ਮਿਰਚਾਂ ਪਈਆਂ, ਮਿਰਚਾਂ ਸਾਰੀਆਂ ਉੱਥੇ ਪਈਆਂ। ਮਿਰਚਾਂ ਚਲੀ ਗਈਆਂ। ਠੀਕ ਆ ਰਾਣਾ ਉਸਮਾਨ ਸਾਹਿਬ, ਮੈਂ ਜਾ ਰਿਹਾ ਸੀਗਾ ਡੇਰੇ ਨੂੰ, ਤੇ ਜਾਂਦੇ ਜਾਂਦੇ ਮੈਂ ਕਿਹਾ ਚਲੋ ਕਰੇਲਾ ਤੁਹਾਡਾ ਫੇਰ ਕਿਸੇ ਦਿਨ ਦਿਖਾਵਾਂਗੇ। ਉਹ ਠੀਕ ਹੈ, ਕਰੇਲਾ ਦਿਖਾ ਦੇ ਜੇ ਦਿਖਾਣਾ, ਜਾਲ ਵਗੈਰਾ ਕੰਮ ਹੋ ਰਿਹਾ ਅੱਜ। ਕੋਈ ਨਹੀਂ ਫੇਰ ਦਿਖਾ ਲਾਂਗੇ, ਕਿਉਂਕਿ ਹੁਣ ਮੈਂ ਜਾਣਾ ਡੇਰੇ, ਉੱਥੇ ਮੈਂ ਬਸ਼ੀਰ ਨੂੰ ਕਿਹਾ ਹੋਇਆ ਠੀਕ ਵੀ ਉਹ ਪਾਣੀ ਜਾਂ ਮੈਂ ਕਿਹਾ ਪਤਲਾ ਪਤਲਾ ਨਾ ਮਿਰਚਾਂ ਨੂੰ ਫੇਰ ਦਈਏ, ਕਿਉਂਕਿ ਫਿਰ 28-27 ਨੂੰ ਚੁਗਾਣੀਆਂ। ਇਨਸ਼ਾਅੱਲਾ ਅੱਲਾ ਖੈਰ ਕਰੂਗਾ। ਮੈਂ ਵੀ ਅੱਜ ਤੁੜਾਈ ਸਬਜ਼ ਨੂੰ ਲਾਣੇ ਇਨਸ਼ਾਅੱਲਾ। ਹਾਂ ਲਾਣੀ ਆ ਲਾਣੀ ਹਾਂ ਨਹੀਂ ਲਾਓ, ਭਰਪੂਰ ਤਿਆਰ, ਅੱਲਾ ਖੈਰ ਕਰੂਗਾ। ਯਾਰ ਮਾਸ਼ਾਅੱਲਾ। ਚਲੋ ਜੀ ਠੀਕ ਆ, ਬਹੁਤ ਮਿਹਰਬਾਨੀ। ਲਓ ਜੀ ਆਪਾਂ ਚੱਲਦੇ ਹਾਂ ਹੁਣ। ਰਾਣਾ ਉਸਮਾਨ ਸਾਹਿਬ ਬਹੁਤ ਸ਼ੁਕਰੀਆ, ਬਹੁਤ। ਲਓ ਜੀ ਉਸਮਾਨ ਸਾਹਿਬ ਨਾਲ ਗੱਲਬਾਤ ਹੋ ਗਈ। ਬਸ ਮੇਰਾ ਖਿਆਲ ਆ ਗੱਲ ਸਮਝ ਦੇ ਵਿੱਚ ਆ ਗਈ ਆ ਵੀ ਉੱਥੋਂ ਵੀਡੀਓ ਜਿਹੜੀ ਸ਼ੁਰੂ ਹੋਈ ਸੀਗੀ ਉਹ ਇਹਨਾਂ ਕਰਕੇ ਸ਼ੁਰੂ ਹੋਈ ਸੀ ਵੀ ਇਹ ਇਹਨਾਂ ਦੇ ਫਾਰਮ ਤੇ ਰੱਬ ਨੇ ਲੈ ਕੇ ਆਣਾ ਸੀ। ਚਲੋ ਆ ਬਹੁਤ ਸੋਹਣੀ ਗੱਲ ਹੈ ਜੀ, ਇਹਨਾਂ ਨਾਲ ਮੁਲਾਕਾਤ ਹੋ ਗਈ। ਬਹੁਤ ਸੋਹਣੀ ਮਿਰਚ ਜਿਹੜੀ ਆ ਇਹ ਖਲੋਤੀ ਆ ਉਸਮਾਨ ਭਾਈ ਦੀ। ਅੱਲਾ ਪਾਕ ਬਰਕਤ ਪਾਵੇ ਜੀ, ਅੱਲਾ ਪਾਕ ਬਹੁਤੇ ਤੋਂ ਬਹੁਤਾ ਨਵਾਜ਼ੇ ਕਿਸਾਨ ਸਾਡਾ ਜਿਹੜਾ ਲਹਿੰਦੇ ਪੰਜਾਬ ਦਾ ਨਾ, ਉਹਦੀ ਬੜੀ, ਉਹਦੇ ਖਰਚੇ ਬਹੁਤੇ ਆ, ਆਮਦਨਾਂ ਉਹਦੀਆਂ ਜਿਹੜੀਆਂ ਨਾ ਉਹ ਘੱਟ ਹੈਗੀਆਂ। ਠੀਕ ਆ ਜੀ ਚੱਲਦੇ ਆ ਫਿਰ, ਆ ਜਾਓ ਜੁੜੇ ਰਹੋ ਸਾਡੇ ਨਾਲ। ਲਓ ਜੀ ਮਿੱਤਰੋ, ਆਪਾਂ ਪਹੁੰਚ ਗਏ ਜੀ ਆਪਣੇ ਡੇਰੇ ਪੀਪਲ ਵਾਲੇ ਸਟੂਡੀਓ ਦੇ ਵਿੱਚ, ਤੇ ਉਹ ਲਓ ਜੀ ਵੀ ਆਪਣਾ ਇੰਤਜ਼ਾਰ ਦੇ ਵਿੱਚ ਆ। ਇਹਦੀ ਰੋਟੀ ਆਪਣੇ ਕੋਲ ਆ, ਇਹਨੂੰ ਰੋਟੀ ਵੀ ਖਿਲਾਉਂਦੇ ਆ। ਆ ਜਾ ਹਾਂ ਕੀ ਹੋ ਗਿਆ, ਕੀ ਹੋ ਗਿਆ? ਲਿਆ ਰਿਹਾ ਰੋਟੀ ਤੁਹਾਡੇ ਵਾਸਤੇ। ਆ ਜਾ ਆ ਲੈ। ਹਾਂ ਵੀ ਨਵੇੜਤੀ। ਚੱਲ ਬਸ਼ੀਰ ਨੇ ਪਾਣੀ ਲਾਇਆ ਹੈ ਜੀ। ਚਲੋ ਆ ਜਾਂਦਾ, ਬਸ਼ੀਰ ਨਾਲ ਵੀ ਗੱਲਬਾਤ ਕਰਦੇ ਹਾਂ। ਲਓ ਜੀ ਬਸ਼ੀਰ ਵੀ ਆ ਗਿਆ। ਅਸਲਾਮ ਅਲੈਕੁਮ ਜੀ। वालेकुम सलाम जी। और जी हाजी साहब ਕੀ ਹਾਲ ਚਾਲ ਹੈ ਜੀ? बस ठीक, अल्लाह का करम है, शुक्र है, ਤਬੀਅਤ ਸੇ ਠੀਕ ਆ? शुक्र तो अल्हम्दुलिल्लाह। ਕੀ ਬਣ ਰਿਹਾ? ਆ ਜੀ ਪਾਣੀ ਮਿਰਚ ਨੂੰ ਲਾ ਰਹੇ ਹਾਂ ਤੇ ਮਿਰਚ 27-28 ਰੋਜ਼ੇ ਨੂੰ ਆਪਾਂ ਚੁਗਾਉਣੀ ਆ ਹਾਂ ਹਾਂ ਕਿ ਅੱਲਾ ਖੈਰ ਕਰੇ ਵੀ ਉਨੀ ਦੇਰ ਨੂੰ ਵੱਤਰ ਆ ਜਾਏਗੀ। ਹਾਂ ਪਤਲਾ ਪਤਲਾ ਫੇਰ। ਪਤਲਾ ਪਤਲਾ ਪਾਣੀ ਇਹਨੂੰ ਫੇਰ ਰਹੇ ਹਾਂ 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 ਤੇ ਇਨਸ਼ਾਅੱਲਾ
ਉਸ ਤੋਂ ਬਾਅਦ ਫਿਰ ਪੱਠਿਆਂ ਨੂੰ ਲਾਵਾਂਗੇ ਪਾਣੀ ਪਿੱਛੇ, ਹਾਂ ਹਾਂ ਫਿਰ ਕੋਈ ਆਪਦਾ ਹੋਰ ਧੰਦਾ ਕਰਾਂਗੇ, ਡੰਗਰਾਂ ਦਾ ਕਰਾਂਗੇ। ਸਹੀ ਹੈ। ਤੇ ਮੱਕੀ ਆਪਣੀ ਹੁਣ ਇਹ ਕਿੰਨੇ ਕੁ ਦਿਨ ਲੈਂਦੀ ਆ ਆਹ ਪੱਠੇ? ਬਾਕੀ ਆਪਣੀ ਨਾ ਹੂੰ ਈਦ ਤੇ ਇਨਸ਼ਾਅੱਲਾ ਈਦ ਤਾਂ ਐਡੀ ਹੋ ਜਾਣੀ ਆ। ਯਾਨੀ ਈਦ ਤੋਂ ਬਾਅਦ ਸ਼ੁਰੂ ਹੋ ਜੂਗੀ। ਹਾਂ ਹਾਂਜੀ ਸਹੀ ਹੋ ਗਿਆ ਚਲੋ ਅੱਲਾ ਖੈਰ ਕਰੇ। ਤੇ ਇਹਨਾਂ ਵਾਸਤੇ ਨੀਲਾ ਥੋਥਾ ਲਿਆ, ਹਾਂ ਉਲੀਆਂ 4 ਟਰਨਾਂ ਵਾਸਤੇ। ਹਾਂ ਇਹਨਾਂ ਨੂੰ ਸਮੋਕ ਬਹੁਤ ਪਈ ਖੜੀ ਹੈ, ਹਲੇ ਕੋਈ ਨਹੀਂ ਹਟੀ। ਹਟੇ ਨਹੀਂ ਹਾਲੇ, ਬੂਟੇ ਡਿੱਗੀ ਜਾਂਦੇ ਆ। ਕਿੰਨੇ ਬੂਟੇ ਡਿੱਗ ਗਏ ਹੋਰ? ਕਾਫੀ ਬੂਟੇ ਡਿੱਗ ਗਏ ਆ, ਵਿੱਚੋਂ ਖਾ ਕੇ ਨਾ ਥੱਲੇ ਸਿੱਟੀ ਆਉਂਦੀ ਆ। ਅੱਛਾ ਹਾਂਜੀ ਲੋ ਜੀ, ਸਿਉਂਕ ਲੱਗੀ ਸੀ, ਤੁਹਾਨੂੰ ਦੱਸਿਆ ਸੀ ਦੀਮਕ ਜਿਹੜੀ ਆ ਉਰਲੇ 4 ਟਰਨਾਂ ਦੇ ਵਿੱਚ। ਪਰਾਂ ਤਾਂ ਕੋਈ ਨਹੀਂ, ਉਧਰ ਤਾਂ ਕੰਮ ਰੁਕਿਆ ਹੋਇਆ, ਤੇ ਇੱਧਰ ਜਰਾ ਚਲੋ ਕੋਈ ਹੋਰ ਦੁਬਾਰਾ ਕੋਈ ਦਵਾਈ ਨੀਲਾ ਥੋਥਾ ਸ਼ਾਹ ਸਰੋਇਆ ਸਾਹਿਬ ਨੇ ਕਿਹਾ ਸੀਗਾ ਕਿ ਉਹ ਇਹਨੂੰ ਪਾਓ, ਉਹ ਹੁਣ ਇਹਨੂੰ ਪਾਉਂਦੇ ਆ ਲਿਆ ਕੇ। ਤੇ ਰੋਜ਼ਾ ਅੱਜ ਹੋ ਗਿਆ ਜੀ 23ਵਾਂ ਰੋਜ਼ਾ ਹੋ ਗਿਆ ਰਮਜ਼ਾਨ ਸ਼ਰੀਫ ਦਾ। ਹੈ ਰੋਜ਼ੇ ਤਾਂ ਜੀ ਹੁਣ ਗੁਜ਼ਰ ਗਏ, ਅੱਲਾ ਕੀਤਾ, ਕੰਮ ਨੇੜੇ ਲੱਗ ਗਿਆ ਹੋਇਆ ਆ। 6-7 ਰੋਜ਼ੇ ਜਿਹੜੇ ਆ ਉਹ ਰਹਿ ਗਏ ਹੁਣ। ਚਲੋ ਠੀਕ ਆ ਜੀ, ਤੇ ਬਾਕੀ ਜੋ ਵੀ ਸ਼ਾਮ ਤੱਕ ਕੀਤਾ ਤੁਹਾਡੇ ਨਾਲ ਹੀ ਹੈ ਜੀ। ਹਾਂਜੀ ਮਿੱਤਰੋ, ਹੁਣ ਫੇਰ ਆਪਾਂ ਪਹੁੰਚੇ ਆ ਜੀ ਆਪਣੇ ਪਤਰੇਰ ਹਲੇ। अस्सलाम वालेकुम जी। वालेकुम सलाम, की हाल है जी? ठीक ठाक सुनाओ। ठीक आ। घलातियां मिर्चां? मिर्चा घलातियां जी। ਅੱਜ ਕਿੰਨੀਆਂ ਖਲਾਈਆਂ? ਅੱਜ ਗਏ ਆ 25 ਥੱਲੇ। ਤੇ ਕੱਲ ਵਾਲੀ ਦਾ ਫਿਰ ਕੀ ਰੇਟ ਬਣਿਆ ਸੀ? ਕੱਲ ਵਾਲੀ ਦਾ ਰੇਟ ਤਾਂ ਠੀਕ ਹੋ 1600 ਤੇ ਗਿਆ। ਅੱਛਾ ਅੱਜ ਦਾ ਦੇਖੋ ਹੁਣ ਗਈ ਹੋਈ ਆ, ਹੁਣ ਪਤਾ ਲੱਗ ਜਾਊਗਾ ਅੱਛਾ ਕਿੰਨਾ ਬਣਦਾ। ਆ ਕੱਚੇ ਐਡੇ ਸੋਹਣੇ ਕੋਠੇ ਸੀਗੇ, ਢਾਹ ਤੇ ਕੀ ਕੀਤਾ ਹੈ? ਕੋਈ ਨਹੀਂ, ਡਿੱਗ ਡੁੱਗੇ ਸਾਰੇ, ਕੱਚੀਆਂ ਕੰਧਾਂ ਡਿੱਗ ਗਏ ਸੀਗੇ। ਹਾਂ ਇਹ ਦੁਬਾਰਾ ਫਿਰ ਹੁਣ ਬਣਾਉਣ ਦਾ ਹੈ ਪ੍ਰੋਗਰਾਮ। ਆ ਹੁਣ ਇੱਧਰ ਪੱਕੇ ਬਣਾ ਰਹੇ ਆ ਪੱਕੇ ਬਣਾਉਣ ਲੱਗੇ ਹੁਣ। ਆ। ਅੱਛਾ ਵਾਹ ਜੀ ਵਾਹ। ਤੇ ਫਿਲਹਾਲ ਅੱਜ ਹੀ ਬਣਾਉਣੀ ਆ, ਅੱਜ ਪਰਦਾ ਕਰਕੇ ਨਾ, ਹਾਂ ਇਹਦਾ ਦਾ ਗੇਟ ਲਾ ਕੇ ਨਾ, ਹਾਂ ਇਹਦਾ ਦਾ ਪਰਦਾ ਹੈ, ਫਿਰ ਰਹਿਸ਼ ਬਣਾਉਣੀ ਇੱਥੇ। ਲੈਦਾ ਬਣਾਉਣਾ, ਹਾਂ ਯਾਨੀ ਕਿ ਇੱਕ ਕੋਠਾ ਆ ਹੋ ਗਿਆ। ਆ ਹਾਂ ਇੱਕ ਕੋਠਾ, ਆ ਕਾ ਹੋ ਗਿਆ, 2 ਕੋਠੇ ਹੈ। 2 ਕੋਠੇ ਹੋ ਗਏ। ਹੂੰ ਇੱਥੇ ਕਿਚਨ ਬਣ ਜਾਊਗਾ ਛੋਟਾ ਨਾ, ਅੱਛਾ। ਇੱਥੇ ਵਾਸ਼ਰੂਮ ਬਣਾ ਕੇ ਗੇਟ ਲਾ ਕੇ ਇੱਥੇ 4 ਦੀਵਾਰੀ ਪਰਦਾ ਕਰਕੇ ਲਦਾ ਹੋ ਜਾਊਗਾ। ਤੇ ਕੱਚੇ ਹੀ ਬਣਾ ਦੇਣੇ ਸੀ? ਕੱਚੇ ਨਹੀਂ, ਕੱਚੇ ਤਾਂ ਡਿੱਗ ਕੇ ਕੱਚੇ ਸਾਰੇ ਕੱਚੇ ਤਾਂ ਡਿੱਗ ਜਾਂਦੇ, ਫਿਰ ਕੱਚੇ ਬਣਾਉਣ ਦਾ ਫਾਇਦਾ ਕਿਹੜਾ? ਮੈਂ ਤਾਂ ਉਧਰ ਕੱਚੇ ਬਣਾਣੇ ਆ। ਉਹ ਕੱਚੇ ਵੀ ਚੱਲ ਜਾਂਦੇ ਜੀ, ਉਹਨੂੰ ਬਣਾ ਲਓ। ਬਣਨ ਤਾਂ ਬਣਦੇ ਕਿ ਕੱਚੇ ਰਹੇ, ਹੁਣ ਦੇ ਕਿਹੜਾ ਅੱਗੇ ਕੱਚੇ ਨਹੀਂ ਸੀ। ਹਾਂ ਹਾਂ ਕੱਚੇ ਵੀ ਚੱਲ ਜਾਂਦੇ ਆ। ਹਾਂ। ਹੁਣ ਫਸ ਲੋਕਾਂ ਦਾ ਦੌਰ ਇਦਾਂ ਦਾ ਆ ਗਿਆ, ਹੁਣ ਪੱਕਿਆਂ ਦਾ, ਹੋਰ ਤਾਂ ਕੋਈ ਨਹੀਂ, ਹੁਣ ਤਾਂ ਕੱਚਿਆਂ ਦੇ ਰਹੇ ਸਾਰੇ। ਨਹੀਂ ਐਂ ਲੱਗ ਰਿਹਾ ਵੀ ਜਿਹੜੇ ਮਿਸਤਰੀ ਲੱਗੇ ਹੋਏ ਆ, ਹਾਂ ਫਿਰ ਮਿਰਚਾਂ ਪੈਸੇ ਤਾਂ ਦੇ ਰਹੀਆਂ। ਪੈਸੇ ਕੋਈ ਨਹੀਂ ਦੇ ਰਹੀਆਂ ਮਿਰਚਾਂ, ਹਾਂ ਬਸ ਅੱਲਾ ਤਵੱਕਲ ਹੀ ਆ। ਸੌਦਾ ਦੇਖੀ ਜਾਊਗੀ, ਧਾਰ ਦੂਰ ਕਰੀ ਜਾਂਦੇ, ਜੇ ਬਚ ਕੇ ਚਾਰਾਂ ਨੇ ਦੇ ਦਾਂਗੇ, ਹੁਣ ਨਾ ਬਚੇ ਤੇ ਉਹ ਵੀ ਆਪਣੇ ਬਰਾਬਰ, ਆਪਾਂ ਵੀ ਬਰਾਬਰ ਆ ਬਸ। ਅੱਛਾ ਆਹੋ ਸਹੀ ਹੋ ਗਿਆ ਸਹੀ। ਆਹ ਰੋਜ਼ਿਆਂ ਦੇ ਵਿੱਚ ਮਿਸਤਰੀ। ਹਾਂ ਇਹ ਮਿਸਤਰੀ ਲੱਗੇ ਰੋਜ਼ਾਂ 'ਚ। ਹਾਂ ਹਾਂਜੀ ਸਹੀ ਹੈ ਸਹੀ। ਬਣਾਉਂਦੇ ਆ, ਦੇਖੋ ਅੱਲਾ ਖੈਰ ਕਰੂਗਾ ਇਨਸ਼ਾਅੱਲਾ। ਹੋਰ ਵੀ ਹੈ ਮਿਰਚਾਂ ਕਰਨਗੀਆਂ, ਕੁਛ ਆਸਰਾ ਪੈਸੇ ਕੋਠਾਂ ਤਾਂ ਲਾਉਣਗੇ ਜੇ ਹੋਰ ਨੂੰ ਜ਼ਿਆਦਾ ਕਰਿਆ ਤਾਂ। ਠੀਕ। ਹੋਰ ਮਦਰ ਕੀ ਹਾਲ ਆ? ਬਾਦਾ ਸ਼ੁਕਰ ਹੈ, ਦੁਆਵਾਂ ਮੌਜਾਂ ਮੋਜਾ ਮੌਜਾਂ। ਤੇ ਉਹ ਰਕਸ਼ਾ ਲਿਆ ਕਿ ਨਹੀਂ? ਅੱਛਾ ਆਪਾਂ ਸਵੇਰੇ ਲੈ ਲੈਣਾ ਇਨਸ਼ਾਅੱਲਾ। ਹੈ ਸਵੇਰ ਨੂੰ? ਅੱਛਾ ਮੈਂ ਕਿਹਾ ਮਿਰਚਾਂ ਚੱਲ ਸ਼ੁਰੂ ਹੋ ਗਈਆਂ ਹੁਣ। ਇਨਸ਼ਾਅੱਲਾ ਸਵੇਰ ਆਪਾਂ ਭਾਈ ਜੀ ਰਕਸ਼ਾ ਲਵਾਂਗੇ। ਅੱਛਾ ਭਾਜੀ ਆ ਪਹਿਲਾਂ ਬਣਾ ਲਈਆਂ ਸੀਗੀਆਂ ਹਾਂ ਹਾਂ। ਆ ਪਲੇਟ ਪਟੋਲ ਦੇ ਡਿੱਗੇ, ਕੱਚੇ ਡਿੱਗੇ ਸੀ ਸਾਰੇ। ਆਹੋ ਉਹ ਤਾਂ ਦਿਖਾਏ ਸੀਗੇ ਆਪਾਂ ਜਦੋਂ ਬਣਾ ਲਏ ਸੀਗੇ। ਹੁਣ ਆ 2-3 ਸੀ ਪਿੱਛੇ ਕੱਚੇ ਵੀ ਬਣਾ ਕੇ ਨਾ। ਨਹੀਂ ਹਾਲ ਚੰਗਾ ਹੁਣ ਇਹ ਮੇਰੇ ਖਿਆਲ ਨਾਲ ਹੈ। ਇਹਦੇ ਚ ਸਟੋਰ ਤਾਂ ਹੋ ਜਾਂਦਾ ਨਾ ਕੰਮ। ਅੱਛਾ ਬਜਾਲਾ ਦੇ ਹਾਂ ਲਓ ਜੀ ਹਾਲ ਦੇਖੋ ਤੁਸੀਂ ਹੈ ਜ਼ਬਰਦਸਤ। ਹਰ ਸ਼ੈ ਇੱਕੋ ਛੱਤ। ਆ ਚੰਗੀਆਂ ਛੱਤਾਂ ਆਰਾਮ ਨਾਲ ਜਿਹੜਾ ਡਬਲ ਟੀ ਦੀਆਂ ਨਾ ਪੈ ਜਾਂਦੀਆਂ। ਤੇ ਆ ਹੁਣ ਉਧਰਲਾ ਸਮਾਨ। ਇਹ ਸਾਰਾ ਉਧਰਲਾ ਮਟੀਰੀਅਲ ਕੋਠਿਆਂ ਦਾ। ਹਾਂ ਹਾਂ ਉਧਰਲਾ ਕੋਠਿਆਂ ਬਾਹਰ ਦਾ ਸਾਰਾ ਮਟੀਰੀਅਲ ਆਇਆ ਪਿਆ। ਸਹੀ ਹੈ। ਉਹ ਗੇਟ ਸ਼ੇਡ ਦਾ ਸਮਾਨ ਸਾਰਾ ਇਹਦਾ। ਇਹ ਭਾਈ ਜੀ ਇਹਦਾ ਮੌਜ ਬੜੀ ਆ। ਪਿੱਲਰ ਕੋਈ ਨਹੀਂ ਬਈ, ਦੀਵਾਰ ਕੋਈ ਨਹੀਂ, ਖੁੱਲਾ ਮੈਦਾਨ ਆ, ਜਿੱਦਾਂ ਮਰਜ਼ੀ ਹਰ ਸਾਲੇ ਜਾਓ, ਟਰਾਲੀਆਂ ਵਾਲੀ ਜਾਓ, ਜੋ ਮਰਜ਼ੀ ਭਰੇ ਭਰਾਏ ਖੁੱਲਾ ਮੈਦਾਨ ਪਿਆ। ਇਹਦਾ ਫਿਰ ਕੋਈ ਨਹੀਂ ਕੋਈ ਗਾਹਕ ਆਇਆ? ਕੋਈ ਨਹੀਂ ਸਾਡੇ ਕੋਲ ਬਣਿਆ ਸੀ ਬਸ। ਕੋਈ ਫੋਨ ਵੀ ਨਹੀਂ ਆਇਆ? ਹੁਣ ਆਏ ਸੀ ਕਈਆਂ ਦੇ ਰਾਬਤੇ, ਮੈਂ ਦੇਖਾਂਗੇ ਆਏ ਕੋਈ ਨਹੀਂ, ਸਾਡੇ ਕੋਈ ਰਾਬਤਾ ਨਹੀਂ ਸੀ ਦੁਬਾਰਾ। ਅੱਛਾ ਅੱਛਾ। ਨਵੇਂ ਆਪਾਂ ਵੀਡੀਓ ਲਾਈ ਸੀ ਤਾਂ ਕੋਈ ਨਹੀਂ ਫੋਨ ਆਇਆ? ਉਹ ਆਏ ਸੀ ਫੋਨ ਕਰ, ਅੱਛਾ ਉਹ 'ਚ ਆਏ ਕਈਆਂ ਦੇ। ਮੈਂ ਕਿਹਾ ਦੇਖ ਲਓ ਆ ਕੇ। ਹਾਂ ਫਿਰ ਕੋਈ ਨਹੀਂ ਅੱਡਾ, ਹਲੇ ਕਿਸੇ ਨਾਲ ਸੌਦੇਬਾਜ਼ੀ ਕੋਈ ਨਹੀਂ ਹੋਈ ਸੀ। ਸਹੀ ਸਹੀ। ਚਲੋ ਗਰਮੀਆਂ ਦੇ ਵਿੱਚ ਬਹਿਣ ਨੂੰ ਆ ਬਹੁਤ ਸੋਹਣੀ ਜਗ੍ਹਾ ਹੈਗੀ ਹੈ।
ਬੜਾ ਇੱਥੇ ਜਿਹੜੀ ਰੂਹ ਲੱਗਦੀ ਹੈ ਇੱਥੇ ਬਹਿ ਕੇ। ਉਧਰ ਆਪਣਾ ਡੇਰੇ ਪਿੱਪਲ ਹੈਗਾ ਆ, ਇੱਥੇ ਤੁਸੀਂ ਆ ਦੇਖੋ ਵੀ ਬਕੈਣਾ ਬੜੀ ਖੂਬਸੂਰਤ ਤੇ ਬੜੀ ਗੂੜੀ ਛਾਂ ਵਾਲੀਆਂ ਨਾ। ਹਾਂ ਲਓ ਜੀ, ਆ ਅੱਜ ਦੀ ਮਿਰਚ ਪਈ ਹੈ ਭਾਈਏ ਦੀ। ਹੈਂ ਆਪਾਂ ਹਲੇ ਇੱਧਰ ਉੱਧਰ ਹੀ ਗੇੜੇ ਮਾਰ ਰਹੇ ਹਾਂ। ਅੱਜ ਸਮਾਨ ਹਲੇ ਚੱਲ ਗਏ ਤੇ ਪਤਰੇਰ ਦੀਆਂ ਕੱਲ ਵੀ ਤੇ ਅੱਜ ਵੀ। ਤੇ ਬਾਕੀ ਆਪਾਂ ਨੂੰ ਹਲੇ ਆਪਾਂ ਪ੍ਰੋਗਰਾਮ ਜਿਹੜਾ ਬਣਾਇਆ ਵੀ 27ਵੇਂ ਰੋਜ਼ੇ ਨੂੰ ਨਾ ਇਨਸ਼ਾਅੱਲਾ ਤਾਲਾ ਆਪਾਂ ਮਿਰਚਾਂ ਜਿਹੜੀਆਂ ਉਹ ਚਗਾਵਾਂਗੇ। ਤੇ ਹੁਣ ਸ਼ਾਮਾਂ ਦਾ ਵੇਲਾ ਹੋ ਗਿਆ ਜੀ, ਕੋਈ ਡੰਗਰ ਪਸ਼ੂਆਂ ਦਾ ਕਰਦੇ ਹਾਂ, ਧਾਰਾ ਸ਼ਾਰਾ ਕੱਢਦੇ ਹਾਂ। ਤੇ ਜੇ ਜ਼ਿਆਦਾ ਲੇਟ ਕਰੀਏ ਫਿਰ ਤੁਹਾਡੇ ਤਾਈਂ ਵੀਡੀਓ ਕੋਈ ਨਹੀਂ ਪਹੁੰਚਦੀ ਹੈਗੀ। ਇਸ ਵਾਸਤੇ ਆਪਣੀ ਜਿਹੜੀ ਗੱਲਬਾਤ ਸੀਗੀ ਉਹ ਅੱਜ ਤਾਈਂ ਇੱਥੇ ਤਾਈਂ ਸੀਗੀ। ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੀ। ਰੱਬ ਰੱਖਾ।